ਗਿਆਨ ਵਿਆਪੀ ਮਸਜਿਦ ਮਾਮਲੇ ਵਿੱਚ ਅਦਾਲਤ ਨੇ ਹਿੰਦੂ ਧਿਰ ਦੇ ਪੱਖ ਵਿੱਚ ਸੁਣਾਇਆ ਫੈਸਲਾ। ਪੰਜਾਬ ਵਿੱਚ ਦਰਜਨਾਂ ਥਾਵਾਂ ਤੇ ਭਾਰਤੀ ਜਾਂਚ ਏਜੰਸੀ NIA ਦੀ ਛਾਪੇਮਾਰੀ। ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਪੰਜ ਸਿੰਘਾਂ ਨੇ ਕਰਾਰ ਦਿੱਤਾ ਤਨਖਾਹੀਆ। ਯੂਕਰੇਨ ਦੇ ਤਿੱਖੇ ਹਮਲੇ ਨੇ ਰੂਸ ਦੀ ਫੌਜ ਨੂੰ ਪਿੱਛੇ ਹਟਾਉਣਾ ਕੀਤਾ ਸ਼ੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਿਆਨ ਵਾਪੀ ਮਸਜਿਦ ਮਾਮਲੇ ਦੀ। ਗਿਆਨ ਵਾਪੀ ਮਸਜਿਦ ਵਾਰਾਣਸੀ ਦੇ ਵਿੱਚ ਸਥਿਤ ਹੈ, ਜਿਸ ਦੇ ਉੱਤੇ ਹੁਣ ਹਿੰਦੂ ਧਿਰਾਂ ਇਹ ਦਾਅਵਾ ਕਰ ਰਹੀਆਂ ਨੇ ਕਿ ਇਹ ਪੁਰਾਤਨ ਮੰਦਿਰ ਆ, ਅਤੇ ਜਿਸ ਕਾਰਨ ਹੁਣ ਹਿੰਦੂ ਧਿਰ ਦੇ ਵੱਲੋਂ ਇਹ ਪਟੀਸ਼ਨ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਕਿ ਹਿੰਦੂ ਧਿਰਾਂ ਨੂੰ ਇਸ ਥਾਂ ਦੇ ਉੱਤੇ ਪੂਜਾ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ, ਜਿਸ ਦੇ ਖਿਲਾਫ ਮੁਸਲਿਮ ਧਿਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਅਦਾਲਤ ਦੇ ਵਿੱਚ। ਪਰ ਅੱਜ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਮੁਸਲਿਮ ਧਿਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੇ ਉੱਤੇ ਸੁਣਵਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਹੁਣ 22 ਸਤੰਬਰ ਨੂੰ ਇਸ ਮਾਮਲੇ ਦੇ ਉੱਤੇ ਅਗਲੀ ਸੁਣਵਾਈ ਹੋਵੇਗੀ ਅਤੇ ਗਿਆਨ ਵਾਪੀ ਮਸਜਿਦ ਦੇ ਵਿੱਚ ਜਿਹੜੀ ਵੀਡੀਓਗ੍ਰਾਫੀ ਅਤੇ ਫੁਟੇਜ ਕੀਤੀ ਗਈ ਸੀ, ਰਿਕਾਰਡ ਕੀਤੀ ਗਈ ਸੀ, ਜਿਸ ਦੇ ਵਿੱਚ ਇਹ ਬੜਾ ਵੱਡਾ ਵਿਵਾਦ ਉੱਠਿਆ ਸੀ ਕਿ ਹਿੰਦੂ ਧਿਰਾਂ ਇਹ ਦਾਅਵਾ ਕਰ ਰਹੀਆਂ ਸੀ ਕਿ ਮੰਦਿਰ ਦੇ ਅੰਦਰ ਇੱਕ ਸ਼ਿਵਲਿੰਗ ਵਰਗੀ ਕੋਈ ਜਿਹੜੀ ਉਸਾਰੀ ਆ ਉਹ ਮਿਲੀ ਆ, ਅਤੇ ਉਹ ਸ਼ਿਵਲਿੰਗ ਹੋਣ ਦਾ ਦਾਅਵਾ ਕੀਤਾ ਸੀ ਉਸ ਉਸਾਰੀ ਨੂੰ ਹਿੰਦੂ ਧਿਰਾਂ ਨੇ। ਪਰ ਮੁਸਲਿਮ ਧਿਰਾਂ ਜਿਹੜੀਆਂ ਨੇ ਉਹ ਇਹ ਦਾਅਵਾ ਕਰਦੀਆਂ ਨੇ ਕਿ ਉਹ ਕੋਈ ਸ਼ਿਵਲਿੰਗ ਨਹੀਂ, ਉਹ ਮਹਿਜ਼ ਇੱਕ ਪਾਣੀ ਦਾ ਫੁਆਰਾ ਆ। ਅਤੇ ਹੁਣ ਇਹ ਮਾਮਲਾ ਜਿਹੜਾ ਆ ਅਦਾਲਤ ਦੇ ਵਿੱਚ ਇਸ ਦੇ ਉੱਤੇ ਸੁਣਵਾਈ ਹੋਵੇਗੀ। ਅਤੇ ਜਿਹੜੀ ਬਾਬਰੀ ਮਸਜਿਦ ਆ, ਜਿਸ ਦਾ ਕਿ ਕਾਫੀ ਲੰਮਾ ਸਮਾਂ ਭਾਰਤ ਦੀ ਸਿਆਸਤ ਦੇ ਉੱਤੇ, ਭਾਰਤ ਦੇ ਸਮਾਜ ਦੇ ਉੱਤੇ ਇੱਕ ਵੱਡਾ ਪ੍ਰਭਾਵ ਰਿਹਾ ਜਿਸ ਮਸਲੇ ਦਾ, ਅਤੇ ਪਿਛਲੇ ਸਮੇਂ ਦੇ ਵਿੱਚ ਭਾਰਤ ਦੀ ਉੱਚ ਅਦਾਲਤ ਨੇ ਜਿਹੜੀ ਬਾਬਰੀ ਮਸਜਿਦ ਆ ਉਸ ਦੀ ਥਾਂ ਦੇ ਉੱਤੇ ਮੰਦਿਰ ਬਣਾਉਣ ਦਾ ਫੈਸਲਾ ਸੁਣਾ ਕੇ ਜਿਹੜਾ ਆ ਉਹ ਹਿੰਦੂ ਧਿਰ ਦੇ ਪੱਖ ਦੇ ਵਿੱਚ ਫੈਸਲਾ ਸੁਣਾਇਆ ਸੀ। ਅਤੇ ਹੁਣ ਇੱਕ ਹੋਰ ਮਸਲਾ ਜਿਹੜਾ ਆ ਇਹ ਹਿੰਦੂ ਮੁਸਲਿਮ ਰਿਲੀਜੀਅਸ ਪਲੇਸ ਦਾ ਜਿਹੜਾ ਆ ਉਹ ਭਾਰਤ ਦੀ ਅਦਾਲਤ ਦੇ ਵਿੱਚ ਸ਼ੁਰੂ ਹੋ ਗਿਆ ਹੈ। ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਗਿਆਨ ਵਿਆਪੀ ਮਸਜਿਦ ਮਾਮਲੇ ਨੂੰ ਸੁਣਵਾਈਯੋਗ ਮੰਨਿਆ ਹੈ। ਹਿੰਦੂ ਧਿਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਕਿਹਾ ਕਿ ਮਾਮਲੇ 'ਚ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਖਾਰਿਜ ਕਰਦਿਆਂ ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਜਾਰੀ ਰਹੇਗੀ। ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ। ਪੰਜ ਔਰਤਾਂ ਨੇ ਗਿਆਨ ਵਿਆਪੀ ਮਸਜਿਦ ਦੀ ਬਾਹਰੀ ਕੰਧ 'ਤੇ ਸਥਿਤ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਰੋਜ਼ਾਨਾ ਪੂਜਾ ਅਰਚਨਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਇੱਕ ਅਪੀਲ ਅਦਾਲਤ ਵਿੱਚ ਦਾਖਲ ਕੀਤੀ ਸੀ, ਜਿਸ ਨੂੰ ਮੁਸਲਿਮ ਧਿਰ ਨੇ ਚੁਣੌਤੀ ਦਿੱਤੀ ਸੀ। ਜ਼ਿਲ੍ਹਾ ਜੱਜ AK ਵਿਸ਼ਵੇਸ਼ ਨੇ ਪਿਛਲੇ ਮਹੀਨੇ ਇਸ ਸੰਵੇਦਨਸ਼ੀਲ ਮਾਮਲੇ 'ਤੇ ਆਪਣਾ ਫੈਸਲਾ 12 ਸਤੰਬਰ ਤੱਕ ਸੁਰੱਖਿਅਤ ਰੱਖ ਲਿਆ ਸੀ। ਹੇਠਲੀ ਅਦਾਲਤ ਦੇ ਹੁਕਮਾਂ 'ਤੇ ਮਈ 'ਚ ਗਿਆਨ ਵਿਆਪੀ ਕੈਂਪਸ ਦੀ ਵੀਡੀਓਗ੍ਰਾਫੀ ਕਰਵਾਈ ਗਈ ਸੀ। ਇਸ ਵੀਡੀਓਗ੍ਰਾਫੀ ਵਿੱਚ ਹਿੰਦੂ ਧਿਰ ਨੇ ਮਸਜਿਦ ਅੰਦਰ ਸ਼ਿਵਲਿੰਗ ਵਰਗੀ ਉਸਾਰੀ ਮਿਲਣ ਦਾ ਦਾਅਵਾ ਕੀਤਾ ਸੀ, ਜਦਕਿ ਮੁਸਲਿਮ ਧਿਰ ਦਾ ਕਹਿਣਾ ਹੈ ਕਿ ਹਿੰਦੂ ਧਿਰ ਪਾਣੀ ਦੇ ਫੁਹਾਰੇ ਨੂੰ शिवलिंग ਦੱਸ ਰਹੀ है। जो मुस्लिम पक्ष की पिटीशन है ऑर्डर 7 रूल 11 की, वो रिजेक्ट कर दी गई है। प्लेसेस ऑफ वर्शिप एक्ट का आर्गुमेंट रिजेक्ट कर दिया है, वक्फ एक्ट का रिजेक्ट कर दिया है करने के लिए कहा है, और 22/9 में इसकी अगली तारीख लगाई गई है। इस जजमेंट के बहुत बड़े मायने हैं, क्योंकि जो हमारी कमीशन की रिपोर्ट है अब वो पढ़ी जाएगी, उसके खिलाफ उनको ऑब्जेक्शन देना पड़ेगा, और जो कमीशन की रिपोर्ट में शिवलिंग बरामद हुआ है अब उस पर आगे बात होगी। ये सारी महिला याचिकाकर्ताओं के लिए। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਕਈ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਨਵੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਕਿ 3 ਗ੍ਰਿਫਤਾਰੀਆਂ ਜੋ ਬੀਤੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਸੀ, ਜਿਨ੍ਹਾਂ ਦੇ ਵਿੱਚ ਕਿ ਦੀਪਕ ਮੁੰਡੀ ਜਿਹੜਾ ਇੱਕ ਸ਼ੂਟਰ ਆ, ਉਸ ਦੇ ਸਮੇਤ 2 ਹੋਰ ਜਿਹੜੇ ਆ ਉਸ ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਜਿਨ੍ਹਾਂ ਦੇ ਵਿੱਚ ਕਪਿਲ ਪੰਡਿਤ ਅਤੇ ਰਾਜਿੰਦਰ ਉਰਫ ਜੋਕਰ ਜਿਹੜੇ ਆ ਇਹਨਾਂ ਦੀ ਗ੍ਰਿਫਤਾਰੀ ਹੋਈ। ਇਹ ਗ੍ਰਿਫਤਾਰੀਆਂ ਨੇਪਾਲ ਤੋਂ ਹੋਈਆਂ ਸੀ, ਅਤੇ ਪੰਜਾਬ ਪੁਲਿਸ ਦੇ DGP ਨੇ ਇਹਨਾਂ ਗ੍ਰਿਫਤਾਰੀਆਂ ਦਾ ਦਾਅਵਾ ਜਿਹੜਾ ਆ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ, ਅਤੇ ਹੁਣ ਇਹਨਾਂ ਲੋਕਾਂ ਨੂੰ ਰਿਮਾਂਡ ਦੇ ਉੱਤੇ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਜਿਹੜੀ ਅੱਜ ਸਾਹਮਣੇ ਆ ਰਹੀ ਆ ਕਿ ਸੰਦੀਪ ਕੇਕੜਾ ਜਿਹੜਾ ਕਿ ਇਸ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਆ, ਉਸ ਦੇ ਭਰਾ ਬਿੱਟੂ ਸਿੰਘ ਨੂੰ ਮਾਨਸਾ ਪੁਲਿਸ ਨੇ ਡੱਬਵਾਲੀ ਤੋਂ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਆ। ਪੰਜਾਬ ਦੇ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲकांड ਨਾਲ ਜੁੜੇ ਆਖਰੀ ਤੇ 6ਵੇਂ ਸ਼ੂਟਰ ਦੀਪਕ ਮੁੰਡੀ ਦੀ ਉਸਦੇ 2 ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਉਰਫ ਜੋਕਰ ਸਮੇਤ ਨੇਪਾਲ ਵਿੱਚੋਂ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਗ੍ਰਿਫਤਾਰੀ ਸੰਬੰਧੀ ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਕਾਨਫਰੰਸ ਵਿੱਚ ਅਹਿਮ ਖੁਲਾਸੇ ਕਰਦਿਆਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਿਸ਼ਾਨੇ ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੀ ਸੀ, ਅਤੇ ਇਸ ਗਰੁੱਪ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ। DGP ਨੇ ਦੱਸਿਆ ਕਿ
ਸਲਮਾਨ ਖਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਪੰਡਿਤ ਨੂੰ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ। ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ਼ਾਰੇ ਤੇ ਪਹਿਲਾਂ ਵੀ ਉਸਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ। ਪੁਲਿਸ ਮੁਖੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਤਹਿਤ ਦੀਪਕ ਮੁੰਡੀ ਅਤੇ ਸਾਥੀਆਂ ਨੂੰ ਭਾਰਤ ਨੇਪਾਲ ਸਰਹੱਦ ਤੋਂ ਗ੍ਰਿਫਤਾਰ ਕੀਤਾ ਹੈ। ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 23 ਹੋ ਗਈ ਹੈ, ਜਦਕਿ ਪਿੰਡ ਭਕਨਾ ਵਿੱਚ ਹੋਏ ਮੁਕਾਬਲੇ ਦੌਰਾਨ ਮਨਪ੍ਰੀਤ ਸਿੰਘ ਉਰਫ ਮੰਨੂ ਕੂਸਾ ਅਤੇ ਜਗਰੂਪ ਸਿੰਘ ਉਰਫ ਰੂਪਾ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਡੀ ਅਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਕੈਨੇਡਾ ਬੈਠੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ਾਂ ਤੇ ਆਪਣੇ ਟਿਕਾਣੇ ਬਦਲ ਰਹੇ ਸਨ। ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮਾਂ ਨੂੰ ਅੱਜ ਮਾਨਸਾ ਲਿਆਉਣ ਮਗਰੋਂ ਸਥਾਨਕ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਤਿੰਨੇ ਮੁਲਜ਼ਮਾਂ ਦਾ 17 ਸਤੰਬਰ ਤੱਕ ਦਾ ਰਿਮਾਂਡ ਹਾਸਲ ਕਰ ਲਿਆ ਹੈ। ਗ੍ਰਿਫਤਾਰੀ ਤੋਂ ਪਹਿਲਾਂ ਤਿੰਨੇ ਮੁਲਜ਼ਮ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਘੁੰਮਦੇ ਰਹੇ ਹਨ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਉਹਨਾਂ ਦੇ ਟਿਕਾਣਿਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰਾਂ ਦੇ ਵੇਰਵੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਕੱਲ ਜਿਹੜਾ ਹੈਗਾ ਸ਼ੁਭਦੀਪ ਸਿੰਘ ਮਰਡਰ ਕੇਸ ਦੇ ਵਿੱਚ 3 ਗ੍ਰਿਫਤਾਰੀਆਂ ਕੀਤੀਆਂ। ਦੀਪਕ ਏਲੀਆਸ ਮੁੰਡੀ, ਕਪਿਲ ਪੰਡਿਤ, ਰਜਿੰਦਰ ਜੋਕਰ। ਇਹਨਾਂ ਨੂੰ ਇੰਡੋ ਨੇਪਾਲ ਬਾਰਡਰ ਦੀ ਚੈੱਕ ਪੋਸਟ BOP ਪਾਣੀ ਟੈਂਕੀ ਪੁਲਿਸ ਸਟੇਸ਼ਨ ਖਾਰੀਬਾੜੀ ਦਾਰਜਲਿੰਗ ਡਿਸਟ੍ਰਿਕਟ ਦੇ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ। ਇੱਕ ਜੁਆਇੰਟ ਆਪਰੇਸ਼ਨ ਸੈਂਟਰਲ ਏਜੰਸੀਜ਼ ਤੇ ਦਿੱਲੀ ਪੁਲਿਸ ਦੇ ਨਾਲ ਕੀਤਾ ਗਿਆ ਤੇ ਦਿੱਲੀ ਪੁਲਿਸ ਦੀ ਵੀ ਟੀਮ ਉੱਥੇ ਸੀਗੀ। ਸੋ ਆਈ ਥੈਂਕ ਕਮਿਸ਼ਨਰ ਆਫ ਪੁਲਿਸ ਦਿੱਲੀ ਐਂਡ ਦਿੱਲੀ ਪੁਲਿਸ ਸਪੈਸ਼ਲ ਸੈੱਲ ਫॉर ਕੋਆਪਰੇਟਿੰਗ ਵਿਦ ਅਸ ਇਨ ਦਿਸ ਆਪਰੇਸ਼ਨ। ਤੇ ਇਹ ਜੁਆਇੰਟ ਆਪਰੇਸ਼ਨ ਜਿਹੜਾ ਸਾਡੀ ਟੀਮ AIG ਗੁਰਮੀਤ ਚੌਹਾਨ, AIG ਸੰਦੀਪ ਗੋਇਲ, DSP ਵਿਕਰਮ ਬਰਾੜ ਇੱਥੋਂ ਅਸੀਂ ਡਿਸਪੈਚ ਕੀਤੀ ਸੀ। AGTF ਦੀ ਟੀਮ ਅੰਡਰ ਦੀ ਸੁਪਰਵਿਜ਼ਨ ਆਫ ਮਿਸਟਰ ਪ੍ਰਮੋਦ ਬਾਨ। ਸੋ ਇਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜੀ ਤੇ ਇਹ ਪੰਜਾਬ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਆਰਡਰਾਂ ਤੇ ਪੰਜਾਬ ਨੂੰ ਗੈਂਗਸਟਰਸ ਤੇ ਕ੍ਰਾਈਮ ਤੋਂ ਫ੍ਰੀ ਕਰਨ ਦੀ ਜਿਹੜੀ ਡਰਾਈਵ ਹੈਗੀ ਇਹ ਜਾਰੀ ਰਹੂਗੀ। ਵਿਦ ਥੀਸ ਅਰੈਸਟ ਸ਼ੁਭਦੀਪ ਮਰਡਰ ਕੇਸ ਦੇ ਵਿੱਚ ਹੁਣ 23 ਗ੍ਰਿਫਤਾਰੀਆਂ ਹੋ ਗਈਆਂ। ਟੋਟਲ 35 ਅਕਿਊਜ਼ਡ ਨੋਮੀਨੇਟਡ ਹੈਗੇ ਤੇ 2 ਅਕਿਊਜ਼ਡ ਜਿਹੜੇ ਉਹ ਲਾਈਵ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਚੁੱਕੇ ਹੈ। ਇੱਕ ਅਕਿਊਜ਼ਡ ਸਚਿਨ ਬਿਸ਼ਨੋਈ ਅਸੀਂ ਆਈਡੈਂਟੀਫਾਈ ਕਰਕੇ ਸੈਂਟਰਲ ਏਜੰਸੀਜ਼ ਦੀ ਹੈਲਪ ਦੇ ਨਾਲ ਅਜ਼ਰਬੈਜਾਨ ਦੇ ਵਿੱਚ ਉਹਨੂੰ ਡਿਟੇਨ ਕਰਾਇਆ ਹੈ ਤੇ ਦੇਰ ਇਜ਼ ਇਨਪੁਟ ਅਬਾਊਟ ਅਨਦਰ ਅਕਿਊਜ਼ਡ ਜਿਹੜਾ ਪਰਸੂ ਕੀਤਾ ਜਾ ਰਿਹਾ ਹੈ। ਤੇ ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਜਿਹੜਾ ਇਹ ਰਜਿੰਦਰ ਜੋਕਰ ਸੀਗਾ ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨਡ ਸੀ। ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਜਿਹੜਾ ਕਿ ਮਾਸਟਰਮਾਈਂਡ ਸੀਗਾ ਮਰਡਰ ਦਾ। He was also mastermind of their escape plan. So mostly ਮੁੰਡੀ ਤੇ ਕਪਿਲ ਇਕੱਠੇ ਰਹੇ ਹੈਗੇ ਤੇ they have shifted base ਹਰਿਆਣਾ, ਰਾਜਸਥਾਨ, UP ਤੋਂ ਹੁੰਦੇ ਹੋਏ they reached West Bengal. ਇਹਨਾਂ ਦੀ ਪਲੈਨਿੰਗ ਸੀਗੀ ਕਿ ਨੇਪਾਲ ਦੇ ਥਰੂ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ ਤੇ ਸੈਟਲ ਕਰਾ ਦਾਂਗੇ ਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਤੇ ਉਸ ਤੋਂ ਬਾਅਦ ਮਿਆਂਮਾਰ, ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਾਠਮਾਂਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ ਐਸਕੇਪ ਦਾ ਪਲਾਨ ਸੀਗਾ। ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ। तो इन्होंने काफ़ी इलैबोरेट रैकी की सी एंड दे स्पेंट अ लॉट ऑफ टाइम इन मुंबई। तो इन्वेस्टिगेशन दे विच असी एंगल भी वेरीफाई कर लांगे तो जिहड़ा शुभदीप मर्डर केस हैगा साइंटिफिक तरीके नाल सारिਆਂ ਦੇ कोऑपरेशन नाल फ्रॉम द वेरी डे ਜਦੋਂ ਇਹ केस शुरू ਹੋਇਆ ਸੀਗਾ 29 ਮਈ ਦਾ इंसीडेंट हैगा। तो 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ 2 ਸ਼ੂਟਰਸ ਕਰੋਲਾ ਦੇ ਵਿੱਚ ਸੀਗੇ, 4 ਸ਼ੂਟਰਸ ਬੋਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੋਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ। ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ। ਜਿਹੜੇ ਇਹਦੇ 'ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ ਅਲੋਂਗ ਵਿਦ ਅਦਰ 3 ਪੀਪਲ ਵਰ ਅਰੈਸਟਡ ਬਾਈ ਦਿੱਲੀ ਪੁਲਿਸ। ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ। ਉਸ ਤੋਂ ਬਾਅਦ ਅਸੀਂ ਅੱਗੇ CCTV ਫੁਟੇਜ ਉਹਦਾ ਸਟੱਡੀ ਕਰਕੇ ਉਹਦੇ 'ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ। ਉਸ ਤੋਂ ਬਾਅਦ ਦਾ ਰੂਟ ਵਾਜ਼ ਆਈਡੈਂਟੀਫਾਈਡ। ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ
ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਸ ਡਨ। ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ, ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਏ ਸੀਗੇ। ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਹੈ ਤੇ ਕਾਮਯਾਬੀ ਹਾਸਲ ਕੀਤੀ ਹੈ। ਵੀ ਆਰ ਕਮਿਟਡ ਟੂ ਇਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ। ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰਾਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ ਵੀ ਆਰ ਪਰਸੂਇੰਗ ਆਲ ਲੀਡਸ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਇਸ ਦੇ ਚੱਲਦੇ ਹੀ ਅੱਜ ਪੰਜਾਬ ਦੇ ਵਿੱਚ ਦਰਜਨਾਂ ਦੇ ਕਰੀਬ ਥਾਵਾਂ ਦੇ ਉੱਤੇ ਭਾਰਤ ਦੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਉਸ ਵੱਲੋਂ ਰੇਡਾਂ ਮਾਰੀਆਂ ਗਈਆਂ। ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੇ ਵਿੱਚ ਵੀ ਬੜੀਆਂ ਥਾਵਾਂ 'ਤੇ ਰੇਡਾਂ ਮਾਰੀਆਂ ਗਈਆਂ। ਅਹਿਮ ਗੱਲ ਇਹ ਸੀ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜੁੜੇ ਵੱਡੇ ਗੈਂਗਸਟਰਸ ਜਿਨ੍ਹਾਂ ਦੇ ਵਿੱਚ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਲੋਰੈਂਸ ਬਿਸ਼ਨੋਈ ਜਿਹੜੇ ਆ, ਉਹਨਾਂ ਦੇ ਘਰਾਂ ਦੇ ਉੱਤੇ ਵੀ NIA ਵੱਲੋਂ ਰੇਡਾਂ ਮਾਰੀਆਂ ਗਈਆਂ। ਹਾਲਾਂਕਿ ਪੰਜਾਬ ਪੁਲਿਸ ਦੇ DGP ਨੇ ਦਾਅਵਾ ਕੀਤਾ ਆ ਕਿ ਇਹ ਜਿਹੜੀਆਂ NIA ਦੀਆਂ ਰੇਡਸ ਨੇ, ਜਿਹੜੀ NIA ਦੀ ਇਨਵੈਸਟੀਗੇਸ਼ਨ ਹੈ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਨਹੀਂ ਜੁੜੀ ਹੋਈ, ਬਲਕਿ ਜਿਹੜੇ ਗੈਂਗਸਟਰਸ ਨੇ ਜਿਨ੍ਹਾਂ ਦੇ ਉੱਤੇ UAPA ਦੇ ਕੇਸਿਸ ਚੱਲ ਰਹੇ ਨੇ ਉਸ ਸੰਬੰਧੀ ਜਿਹੜੀਆਂ NIA ਦੀਆਂ ਇਹ ਰੇਡਸ ਨੇ ਤੇ NIA ਵੱਲੋਂ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਆ ਤੇ NIA ਦੇ ਬਿਆਨ ਦੀ ਹਲੇ ਫਿਲਹਾਲ ਜਦੋਂ ਤੱਕ ਆਪਾਂ ਇਹ ਖਬਰ ਤੁਹਾਨੂੰ ਦੱਸ ਰਹੇ ਹਾਂ ਉਸ ਸਮੇਂ ਤੱਕ ਉਡੀਕ ਕੀਤੀ ਜਾ ਰਹੀ ਸੀ। ਪਰ NIA ਦੀ ਅੱਜ ਇਹ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਹੈ ਜਿਸ ਨੂੰ ਕਿ ਇਹ ਵੀ ਮੀਡੀਆ ਪੇਸ਼ ਕਰ ਰਿਹਾ ਹੈ ਕਿ ਜਿਹੜਾ ਗੈਂਗਸਟਰਸ ਦਾ ਅਤੇ ਜਿਹੜੇ ਸੋ ਕਾਲ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਜਿਹੜੇ ਆ ਉਹਨਾਂ ਦਾ ਜਿਹੜਾ ਆਪਸੀ ਗਠਜੋੜ ਆ ਉਸ ਦੇ ਸੰਬੰਧੀ NIA ਦੀਆਂ ਇਹ ਰੇਡਸ ਪੰਜਾਬ ਦੇ ਵਿੱਚ ਵੱਜ ਰਹੀਆਂ ਨੇ। ਭਾਰਤ ਦੀ ਜਾਂਚ ਏਜੰਸੀ NIA ਵੱਲੋਂ ਅੱਜ ਪੰਜਾਬ ਵਿੱਚ ਦਰਜਨਾਂ ਥਾਵਾਂ ਤੇ ਛਾਪੇ ਮਾਰੇ ਗਏ। ਇਹ ਛਾਪੇ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸੰਬੰਧਿਤ ਗੈਂਗਸਟਰਾਂ ਨਾਲ ਜੁੜੀਆਂ ਥਾਵਾਂ ਤੇ ਵੱਜੇ। ਪੰਜਾਬ ਦੇ DGP ਗੌਰਵ ਯਾਦਵ ਨੇ ਹਾਲਾਂਕਿ ਕਿਹਾ ਹੈ ਕਿ ਇਹ ਛਾਪੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿੱਚ ਨਹੀਂ ਸਗੋਂ ਗੈਂਗਸਟਰਾਂ ਵਿਰੁੱਧ ਦਿੱਲੀ ਪੁਲਿਸ ਵੱਲੋਂ UAPA ਐਕਟ ਤਹਿਤ ਦਰਜ ਕੀਤੀਆਂ FIR ਤਹਿਤ ਮਾਰੇ ਗਏ ਹਨ, ਜਿਨ੍ਹਾਂ ਨੂੰ NIA ਨੂੰ ਸੌਂਪਿਆ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇਸ ਵਿੱਚ ਸਹਿਯੋਗ ਦੇ ਰਹੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ADGP ਪ੍ਰਮੋਦ ਬਾਨ ਪੰਜਾਬ ਪੁਲਿਸ ਦੀਆਂ ਟੀਮਾਂ ਦੀ ਅਗਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ NIA ਨੇ ਗੈਂਗਸਟਰਾਂ ਦੇ ਨੈਟਵਰਕ ਸੰਬੰਧੀ ਵੱਖਰੇ ਕੇਸ ਦਰਜ ਕੀਤੇ ਹਨ, ਜਿਨ੍ਹਾਂ ਸੰਬੰਧੀ ਇਹ ਛਾਪੇਮਾਰੀ ਕੀਤੀ ਗਈ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਕਾਲੇ ਚੋਲੇ ਪਾ ਕੇ, ਕਾਲੇ ਰੰਗ ਦੇ ਕੱਪੜੇ ਪਾ ਕੇ ਜਿਹੜਾ ਆ ਉਹ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਸੰਬੰਧੀ ਜਿਹੜੀ ਆਵਾਜ਼ ਆ ਉਹ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੇ ਲਈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇੱਕ ਐਕਸ਼ਨ ਪ੍ਰੋਗਰਾਮ ਲਿਖਿਆ ਗਿਆ ਹੈ। ਜਿਹੜੀ ਪਿਛਲੇ ਦਿਨੀ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਬੈਠਕ ਹੋਈ ਸੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ, ਉਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਤੇ ਅੱਜ ਹਰਚਰਨਜੀਤ ਸਿੰਘ ਧਾਮੀ ਨੇ ਖੁਦ ਇਹਨਾਂ ਜਿਹੜੇ ਇਹ ਪ੍ਰੋਟੈਸਟ ਆ ਇਹਨਾਂ ਨੂੰ ਲੀਡ ਕਰਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇੱਕ ਭਾਰਤ ਸਰਕਾਰ ਨੂੰ ਇਹ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਭਾਰਤ ਸਰਕਾਰ ਜਿਹੜੀ ਆ ਉਹ ਸਾਡੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਨਹੀਂ ਸੁਣ ਰਹੀ ਤੇ ਨਾ ਹੀ ਸਮਾਂ ਦਿੱਤਾ ਜਾ ਰਿਹਾ ਸਰਕਾਰਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੂੰ ਮੁਲਾਕਾਤ ਦਾ। ਤੇ ਇਸ ਦੇ ਚੱਲਦੇ ਜਿਹੜਾ ਸ਼੍ਰੋਮਣੀ ਕਮੇਟੀ ਆ ਉਹ ਹੁਣ ਜਿਹੜੀ ਇਹ ਮੂਵਮੈਂਟ ਆ ਇਸ ਨੂੰ ਹੁਣ ਮਾਸਿਸ ਤੱਕ ਲਿਜਾਣ ਦੇ ਲਈ ਉਹ ਸੜਕਾਂ ਤੇ ਉਤਰਨ ਦੀ ਤਿਆਰੀ ਕਰ ਚੁੱਕੀ ਆ। ਸਿੱਖਾਂ ਦੇ ਵਿੱਚ ਕਾਲੀ ਪੱਗ ਤੇ ਕਾਲਾ ਚੋਲਾ ਪਾਉਣਾ ਤੇ ਗਲ ਵਿੱਚ ਸੰਗਲ ਪਾਉਣੇ, ਇਹ ਪ੍ਰੈਸ ਨੂੰ ਮੈਂ ਕਿਹਾ ਤੁਹਾਨੂੰ ਭਲੀ ਭਾਂਤ ਸਮਝ ਆ ਜਾਣੀ ਚਾਹੀਦੀ ਆ। ਦਸਤਾਰ ਕਾਲੀ ਭਾਵੇਂ ਖਾਲਸਾ ਪੰਥ ਦਾ ਹਿੱਸਾ ਆ, ਇਹ ਰੰਗ ਖਾਲਸਾ ਹੀ ਰੰਗ ਆ ਜਿਹਦੀ ਆਜ਼ਾਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਕਾਲਾ ਚੋਲਾ ਇਸ ਗੱਲ ਦਾ ਪ੍ਰਤੀਕ ਆ ਕਿ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਹੋ ਕੇ ਵੀ ਅੱਜ ਆਪਾਂ ਬੇਇਨਸਾਫੀ ਦੇ ਖਿਲਾਫ ਉਹ ਆਵਾਜ਼ ਬੁਲੰਦ ਕਰ ਰਹੇ ਹਾਂ ਜਿਹੜੀ ਸਾਰੇ ਮੇਰੇ ਵੀਰਾਂ ਨੇ ਕੀਤੀ ਹੈ। ਆ ਸੰਗਲ ਜਿਹੜੇ ਪਾਏ ਆ ਇਹ ਟੁੱਕ ਮਾਤਰ ਉਸ ਗੱਲ ਦਾ ਪ੍ਰਤੀਕ ਆ ਕਿ ਇਨਸਾਫ ਦੇਣ ਦੀ ਬਜਾਏ ਬੇਇਨਸਾਫੀ ਕਰਕੇ ਉਹਨਾਂ ਵੀਰਾਂ ਨੂੰ ਸਾਡਿਆਂ ਨੂੰ ਜਿਹੜਿਆਂ ਦਾ ਸਮਾਂ ਵੀ ਪੂਰਾ ਹੋ ਚੁੱਕਾ ਉਹ ਸਮੇਂ ਦੇ ਨਿਯਮਤ ਦੇ ਢੰਗ ਦੇ ਨਾਲ ਅੱਜ ਰਿਹਾ ਨਹੀਂ ਕੀਤਾ ਜਾ ਰਿਹਾ। ਵੀਰੋ ਮੈਂ ਤੁਹਾਡੇ ਇਸ ਉਤਸ਼ਾਹ ਤੋਂ ਮੈਂ ਇੱਕ ਗੱਲ ਦਾ ਜ਼ਰੂਰ ਤੁਹਾਡੇ ਨਾਲ ਹਾਮੀ ਭਰਦਾ, ਜੇ ਤੁਸੀਂ ਸਾਥ ਦਿਓਗੇ, ਜੇ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨਗੇ, ਤੁਹਾਡੇ ਜਜ਼ਬਾਤਾਂ ਦੀ ਕਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੋਗੇ, ਤੁਸੀਂ ਸਾਥ ਦਿਓ ਵਿਦਵਤਾ ਦੇ ਨਾਲ। ਹੈ ਕੋਈ ਸੈਂਟਰ ਦਾ ਲੀਡਰ ਬੋਲਿਆ,
है कोई पंजाब का सिख बोलिया कोई राज सत्ता के पुजारी तुसी राज सत्ता कायम करोगे लोग ढा भी दिंदे आ। ये आपां नूं सोच विचार करनी पऊ कि आपां इदां दे कमां दे विच किन्ना कुछ चिर इन्हां दा जुर्म समांगे। असीं तां यारो अपने हक मंगदे आ, तुहाडे नाल गल करन नूं तैयार आ, समा ही नहीं दे रहे। किहड़ी तुहाडी मजबूरी अज तुसीं समा देण नूं तैयार नहीं। एक मैं गल होर तुहानूं अहसास करवाउणा चाहुंदा, 15 अगस्त एक पासे झंडा लहराया जा रहा सी। सरदार नरेंद्र भाई मोदी इस मुल्क के प्रधानमंत्री ने उत्थे ऐलान किया कि जिहड़ियां औरतां इन्हां दे हक की मैं गल करूंगा, इन्हां नूं वध हक दिते जाणगे। दूए पासे उसे दिन गुजरात की सरकार ने वो रेपिस्ट जिहड़ी मुसलमान औरत दे ढिड दे विच 3 महीने का गर्भ सी, ओदा बच्चा छोटा सी, वो को के मारे 7 कतल कीते, ਉਹਨੂੰ 15 अगस्त दिन वाले रिहाई की ते हार पाए उन्होंने दे गलां दे विच। की ये साडी बेइज्जती आ? एक पासे लाल किले की आज़ादी की गल, उत्थे आपां औरतां दे हक्कां दी गल करदे आ। दूए पासे गुजरात दे विच ਉਹ ਜਿਹੜੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲੇ ਉਹ ਛੱਡ ਕੇ ਤਾਂ ਉਹਨਾਂ ਨੂੰ ਹਾਰ ਪੈ ਰਹੇ। ਸੋਚਣਾ ਪਊ। ਅਸੀਂ ਇਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ, ਸਬਰ ਨਹੀਂ ਚੰਗਾ ਵੱਡਾ, ਆਪਾਂ ਸਬਰ ਨਹੀਂ ਕਰਨਾ। ਅਸੀਂ ਰਹਿਣਾ ਵੀ ਇੱਥੇ ਹੀ ਆ ਤੇ ਅਸੀਂ ਇੱਥੇ ਲਈ ਬਹੁਤ ਕੁਝ ਕੀਤਾ। ਸਰਕਾਰਾਂ ਦੇ ਹੱਥ ਬਹੁਤ ਲੰਬੇ ਹੁੰਦੇ ਆ। ਆ ਤੁਸੀਂ ਕੋਈ ਆਪਣੇ ਲਈ ਨਹੀਂ ਲੜ ਰਹੇ। ਮੈਂ ਕਹਿੰਦਾ ਸਾਰਿਆਂ ਨੂੰ ਮੈਂ ਤਾਂ ਸੱਦਾ ਦਿੱਤਾ 17 ਤਰੀਕ ਨੂੰ ਰਿਟਾਇਰਡ ਜੱਜਸ ਤੇ ਵਕੀਲਾਂ ਨੂੰ मैं खुला सदा दिता, ਜਿਹੜੇ ਤੁਸੀਂ को लड़ भी रहे हैं, मैं भी लड़दा रहा, अज भी लड़ रहा मैं। ਤੁਸੀਂ सारे 17 तरीक ਨੂੰ चंडीगढ़ ਅਸੀਂ 5 सैक्टर ਦੇ ਵਿੱਚ मीटिंग सदी आ, ਤਾਂ ਕਿ कुछ लोग ਕਹਿੰਦੇ ਭੁਲੇਖੇ ਪਾ ਕੇ ਭਈ ਜੀ ਇਹ ਬਾਹਰ ਆ ਗਏ, ਸ਼੍ਰੋਮਣੀ ਕਮੇਟੀ ਚਾਹੁੰਦੀ ਨਹੀਂ ਇਹਨਾਂ ਨੂੰ ਖਤਰਾ ਪੈਦਾ ਹੋ ਜਾਣਾ। ਉਹ ਸਾਨੂੰ ਵੀਰੋ ਕੋਈ ਖਤਰਾ ਨਹੀਂ, ਸਾਡੇ ਭਰਾ ਆ। ਅਸੀਂ ਤਾਂ ਅਖੰਡ ਪਾਠ ਕਰਾਵਾਂਗੇ, ਅਸੀਂ ਤਾਂ ਅਰਦਾਸਾਂ ਕਰਾਵਾਂਗੇ। खतरा ਤੁਹਾਨੂੰ ਤੁਹਾਡੀਆਂ ਦੁਕਾਨਦਾਰੀਆਂ ਬੰਦ ਹੋ ਜਾਣੀਆਂ। ਸਾਨੂੰ ਕੋਈ ਖਤਰਾ ਨਹੀਂ ਸ਼੍ਰੋਮਣੀ ਕਮੇਟੀ ਨੂੰ। ਇਹ ਵੋਟਾਂ ਲੈ ਕੇ ਬਣੀ ਸੰਸਥਾ, ਇਹ ਭੁਲੇਖੇ ਪਾਏ ਜਾ ਰਹੇ ਵੀਰੋ। ਤੇ ਮੈਂ ਸਮਝਦਾ ਜੇ ਅਸੀਂ ਤੁਰੇ ਆ ਤੇ ਤੁਸੀਂ ਸਾਡੇ ਨਾਲ ਖੜੋ। ਆ ਕੇ ਨਾਲ ਨਾ ਖੜਨ ਦਾ ਕਾਰਨ ਤੁਸੀਂ ਸਾਰੇ ਜਾਣਦੇ ਆ। ਉਹ ਜਥੇਬੰਦੀਆਂ ਜਿਹੜੀਆਂ ਉਹਨਾਂ ਲਈ ਲੜ ਰਹੀਆਂ, ਉਹਨਾਂ ਨੂੰ ਮੈਂ ਵੈਲਕਮ ਕਰਦਾ, ਉਹਨਾਂ ਨੂੰ ਵੀ ਬੇਨਤੀ ਕਰਦਾ, ਆ ਤੁਹਾਡਾ ਪੰਥ ਦਾ ਖਜ਼ਾਨਾ, ਇਹ ਤੁਹਾਡੀ ਪੰਥ ਦੀ ਜਥੇਬੰਦੀ ਆ। ਇਹ ਨਿੱਜੀ ਕਿਸੇ ਦੀ ਕੋਈ ਜ਼ਕੀਰ ਨਹੀਂ। ਧਾਮੀ ਅੱਜ ਹੈਗਾ, ਕੱਲ ਨੂੰ ਹੋਰ ਪ੍ਰਧਾਨ ਆ ਜਾਣਾ, ਅੱਜ ਮੈਂਬਰ ਹੈਗੇ, ਕੱਲ ਨੂੰ ਹੋਰ ਆ ਜਾਣੇ। ਪਰ ਇੱਕ ਆਪਾਂ ਕਾਮਨ ਏਜੰਡਾ ਲਾਗੂ ਕਰੀਏ। ਕਾਮਨ ਏਜੰਡਾ ਵੀਰੋ ਸਾਡੇ ਕੋਲ ਹੈਗਾ, ਇਹ ਬੰਦੀ ਸਿੰਘਾਂ ਦੀ ਰਿਹਾਈ ਦਾ। ਮਸਲਾ ਤਖਤ ਸ੍ਰੀ ਪਟਨਾ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਹਿੰਦਿਆਂ ਬੇਨੀਮੀਆਂ ਕਰਨ ਦੇ ਲਈ, ਆਪਣੇ ਅਹੁਦੇ ਨੂੰ ਨਜਾਇਜ਼ ਤਰੀਕੇ ਦੇ ਨਾਲ ਵਰਤਣ ਦੇ ਲਈ ਸਾਬਕਾ ਜਥੇਦਾਰ ਰਣਜੀਤ ਸਿੰਘ ਦੇ ਖਿਲਾਫ 5 ਪਿਆਰਿਆਂ ਦੇ ਵੱਲੋਂ ਜਿਹੜਾ ਆ ਹੁਕਮਨਾਮਾ ਸੁਣਾਇਆ ਗਿਆ। ਤੇ 5 ਪਿਆਰਿਆਂ ਨੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਆਪਣੀਆਂ ਕੀਤੀਆਂ ਗਈਆਂ ਗਲਤੀਆਂ ਦੇ ਲਈ ਤਨਖਾਹੀਆ ਕਰਾਰ ਦਿੱਤਾ ਹੈ। ਹੁਕਮਨਾਮੇ ਵਿੱਚ ਲਿਖਤ ਸ੍ਰੀ ਸਾਹਿਬ, ਜਿਸ ਨੂੰ ਇਹਨਾਂ ਨੇ 1.25 ਸੇਰ ਸੋਨੇ ਦੀ ਸ੍ਰੀ ਸਾਹਿਬ ਕਿਰਪਾਨ ਦੱਸਿਆ ਹੈ ਅਤੇ ਤਖਤ ਸਾਹਿਬ ਜੀ ਤੋਂ ਬੋਲਿਆ ਸੀ। ਉਸ ਸ੍ਰੀ ਸਾਹਿਬ ਜੀ ਦੀ 3 ਵਾਰ ਜਾਂਚ ਕਰਨ ਉਪਰੰਤ ਵੀ ਸੋਨਾ ਸਿਰਫ ਨਾਮ ਮਾਤਰ ਹੀ ਪਾਇਆ ਗਿਆ, ਜਿਸ ਕਾਰਨ ਗੁਰੂ ਸਾਹਿਬ ਜੀ ਵੱਲੋਂ ਚਲਾਈ ਹੁਕਮਨਾਮੇ ਦੀ ਪਾਵਨ ਅਤੇ ਪਵਿੱਤਰ ਅਤੇ ਸਾਨਾਮਤੀ ਰਵਾਇਤ ਨੂੰ ਢਾਹ ਲੱਗੀ ਹੈ ਅਤੇ ਸਾਰੀ ਦੁਨੀਆ ਵਿੱਚ ਤਖਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਜੀ ਦੀ ਸਤਿਕਾਰਤ ਪਦਵੀ ਅਤੇ ਪ੍ਰਬੰਧ ਉੱਤੇ ਭਾਰੀ ਸਵਾਲ ਉੱਠੇ ਹਨ। ਇੱਥੇ ਹੀ ਬਸ ਨਹੀਂ, ਗਿਆਨੀ ਰਣਜੀਤ ਸਿੰਘ ਜੀ ਵੱਲੋਂ ਤਖਤ ਸਾਹਿਬ ਜੀ ਦੇ ਦਫ਼ਤਰ ਵਿਖੇ ਕਮੇਟੀ ਦੇ ਕੁਝ ਅਹੁਦੇਦਾਰਾਂ ਨੂੰ ਦਬਾਅ ਬਣਾ 5 ਸਿੰਘ ਸਾਹਿਬਾਨ ਨੂੰ ਤਖਤ ਸਾਹਿਬ ਜੀ ਤੋਂ ਬਾਹਰ ਭੇਜਣ ਲਈ ਪੁਰਜ਼ੋਰ ਨਾਕਾਮ ਕੋਸ਼ਿਸ਼ ਕੀਤੀਆਂ ਗਈਆਂ ਅਤੇ ਇਸ ਮਾਮਲੇ ਨੂੰ ਪ੍ਰਭਾਵਿਤ ਕਰਨਾ ਚਾਹਿਆ। ਦੇ ਦਫ਼ਤਰ ਵਿਖੇ ਕਮੇਟੀ ਦੇ ਕੁਝ ਅਹੁਦੇਦਾਰਾਂ ਨੂੰ ਦਬਾਅ ਬਣਾ 5 ਸਿੰਘ ਸਾਹਿਬਾਨ ਨੂੰ ਤਖਤ ਸਾਹਿਬ ਜੀ ਤੋਂ ਬਾਹਰ ਭੇਜਣ ਲਈ ਪੁਰਜ਼ੋਰ ਨਾਕਾਮ ਕੋਸ਼ਿਸ਼ ਕੀਤੀਆਂ ਗਈਆਂ ਅਤੇ ਇਸ ਮਾਮਲੇ ਨੂੰ
ਪ੍ਰਭਾਵਿਤ ਕਰਨਾ ਚਾਹਿਆ। ਤੋਂ ਇਲਾਵਾ ਬੀਤ ਚੁੱਕੇ ਸਮੇਂ ਅਤੇ ਮੌਜੂਦਾ ਸਮੇਂ ਵਿੱਚ ਇਹਨਾਂ ਬਾਰੇ ਸੇਵਾ ਦੌਰਾਨ ਕੁਤਾਹੀਆਂ ਦੇ ਪੱਤਰ ਪ੍ਰਾਪਤ ਹੁੰਦੇ ਰਹੇ ਹਨ। ਇਸ ਮਾਮਲੇ ਉੱਪਰ 8 ਘੰਟੇ ਵਿਚਾਰ ਕਰਨ ਉਪਰੰਤ ਅਤੇ ਸ਼ਿਕਾਇਤਕਰਤਾ ਸੰਗਤ ਨਾਲ ਵਿਚਾਰ ਕਰਦਿਆਂ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਇਨ੍ਹਾਂ ਦੋਸ਼ਾਂ ਵਿੱਚ ਲਿਪਤ ਜਾਣਦੇ ਹੋਏ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਯੂਕਰੇਨ ਰੂਸ ਜੰਗ ਦੇ ਵਿੱਚ ਇੱਕ ਵੱਡਾ ਉਲਟਫੇਰ ਹੁੰਦਾ ਨਜ਼ਰ ਆ ਰਿਹਾ ਹੈ। ਖਾਰਕੀਵ ਇਲਾਕੇ ਦੇ ਵਿੱਚ ਯੂਕਰੇਨ ਦੀਆਂ ਫੌਜਾਂ ਨੇ ਰੂਸ ਦੀਆਂ ਫੌਜਾਂ ਦੇ ਉੱਤੇ ਬੜਾ ਤਕੜਾ ਜਿਹੜਾ ਆ ਉਹ ਜਵਾਬੀ ਹਮਲਾ ਕੀਤਾ ਹੈ ਅਤੇ ਜਿਹੜਾ ਇਲਾਕਾ ਯੂਕਰੇਨ ਦਾ ਰੂਸ ਦੀਆਂ ਫੌਜਾਂ ਨੇ ਖਾਰਕੀਵ ਦਾ ਇਲਾਕਾ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਇਲਾਕੇ ਨੂੰ ਯੂਕਰੇਨ ਦੀਆਂ ਫੌਜਾਂ ਨੇ ਕਾਊਂਟਰ ਅਟੈਕ ਦੇ ਨਾਲ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਅਤੇ ਤਾਜ਼ਾ ਜਾਣਕਾਰੀ ਹੈ ਕਿ ਰੂਸ ਦੀਆਂ ਹੁਣ ਹਵਾਈ ਫੌਜਾਂ ਦੇ ਵੱਲੋਂ ਇਸ ਇਲਾਕੇ ਦੇ ਵਿੱਚ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਆ। ਪਰ ਯੂਕਰੇਨ ਦੀਆਂ ਫੌਜਾਂ ਦੇ ਵੱਲੋਂ ਰੂਸ ਨੂੰ ਖਦੇੜਨ ਦੀਆਂ ਇਹ ਖਬਰਾਂ ਜਿਹੜੀਆਂ ਨੇ ਉਹ ਰੂਸ ਦੇ ਲਈ ਇੱਕ ਬੜਾ ਧੱਕਾ ਮੰਨਿਆ ਜਾ ਰਿਹਾ ਹੈ ਅਤੇ ਰੂਸ ਦੀ ਜਿਹੜੀ ਫੌਜੀ ਤਾਕਤ ਆ ਉਸ ਨੂੰ ਵੱਡੀ ਚੁਣੌਤੀ ਇਸ ਯੂਕਰੇਨ ਦੇ ਅਟੈਕ ਤੋਂ ਮਿਲਦੀ ਨਜ਼ਰ ਆ ਰਹੀ ਆ। ਯੂਕਰੇਨ ਰੂਸ ਜੰਗ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਅਨੁਸਾਰ ਯੂਕਰੇਨ ਦੀ ਸੈਨਾ ਨੇ ਮੁਲਕ ਦੇ ਪੂਰਬ ਵਿੱਚ ਰੂਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਯੂਕਰੇਨ ਨੇ ਕਾਫੀ ਤੇਜ਼ੀ ਨਾਲ ਰੂਸ ਤੇ ਜਵਾਬੀ ਹੱਲਾ ਬੋਲਿਆ ਹੈ, ਜਿਸ ਨਾਲ ਮਹੀਨਿਆਂ ਤੋਂ ਚੱਲ ਰਹੀ ਜੰਗ ਦਾ ਰੁਖ ਬਦਲਦਾ ਨਜ਼ਰ ਆ ਰਿਹਾ ਹੈ। ਉੱਤਰ ਪੂਰਬੀ ਖਾਰਕੀਵ ਖੇਤਰ 'ਚ ਯੂਕਰੇਨ ਦੀ ਤੇਜ਼ ਕਾਰਵਾਈ ਨੇ ਰੂਸੀ ਸੈਨਾ ਨੂੰ ਪਿੱਛੇ ਧੱਕ ਦਿੱਤਾ ਹੈ। ਰੂਸੀ ਸੈਨਾ ਵੱਡੀ ਗਿਣਤੀ ਹਥਿਆਰ ਤੇ ਅਸਲਾ ਉੱਥੇ ਹੀ ਛੱਡ ਗਈ ਹੈ। ਖਾਰਕੀਵ 'ਚ ਯੂਕਰੇਨ ਦੇ ਹਮਲੇ ਨੇ ਮਾਸਕੋ ਨੂੰ ਹੈਰਾਨ ਕਰ ਦਿੱਤਾ ਹੈ। ਯੂਕਰੇਨ ਦੀ ਫੌਜ ਮੁਤਾਬਕ 19 ਸਤੰਬਰ ਦੀ ਸ਼ੁਰੂਆਤ ਤੋਂ ਕਰੀਬ 3000 ਸਕੁਅਰ ਕਿਲੋਮੀਟਰ ਇਲਾਕਾ ਆਜ਼ਾਦ ਕਰਾ ਲਿਆ ਹੈ ਅਤੇ ਉਹਨਾਂ ਕਿਹਾ ਕਿ ਯੂਕਰੇਨ ਦੀ ਸੈਨਾ ਹੁਣ ਰੂਸ ਨਾਲ ਲੱਗਦੀ ਸਰਹੱਦ ਤੋਂ ਕਰੀਬ 50 ਕਿਲੋਮੀਟਰ ਦੂਰ ਹੈ। ਰੂਸ ਦੇ ਪਿੱਛੇ ਹਟਣ ਨੂੰ ਯੂਕਰੇਨੀ ਬਲਾਂ ਲਈ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਯੂਕਰੇਨੀ ਸੈਨਾ ਦੀ ਇਸ ਉਪਲਬਧੀ ਤੋਂ ਖੁਸ਼ ਰਾਸ਼ਟਰਪਤੀ ਵਲਦੀਮੀਰ ਜ਼ੈਲੈਂਸਕੀ ਨੇ ਇੱਕ ਵੀਡੀਓ ਭਾਸ਼ਣ ਵਿੱਚ ਰੂਸੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਰੂਸੀ ਸੈਨਾ ਇੰਨੀ ਦਿਨੀ ਉਹੀ ਕਰ ਰਹੀ ਹੈ ਜੋ ਉਹ ਵਧੀਆ ਢੰਗ ਨਾਲ ਕਰ ਸਕਦੀ ਹੈ, ਭਾਵ ਪਿੱਠ ਦਿਖਾ ਰਹੀ ਹੈ। ਖਾਰਕੀਵ 'ਚ ਸੈਨਾ ਵੱਲੋਂ ਹਥਿਆਰ ਅਤੇ ਹੋਰ ਅਸਲਾ ਛੱਡ ਪਿੱਛੇ ਹਟਣ ਤੋਂ ਬਾਅਦ ਰੂਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਇਹ ਬਲਾਂ ਨੂੰ ਦੋਨੇਤਸਕ ਖੇਤਰ ਵਿੱਚ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਕਦਮ ਹੈ। ਕੀਵ ਖੇਤਰ ਵਿੱਚੋਂ ਸੈਨਾ ਕੱਢਣ ਵੇਲੇ ਵੀ ਰੂਸ ਨੇ ਇਹੀ ਹਵਾਲਾ ਦਿੱਤਾ ਸੀ। ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਸੰਕਟ ਦੇ ਵਿੱਚ ਲਗਾਤਾਰ ਘਿਰਦੀ ਜਾ ਰਹੀ ਹੈ। ਜਿੱਥੇ ਇਸ ਤੋਂ ਪਿਛਲੀ ਫਸਲ ਜਿਹੜੀ ਆ ਕਣਕ ਦੀ ਫਸਲ ਉਸ ਦਾ ਕਈ ਸਾਲਾਂ ਤੋਂ ਬਾਅਦ ਜਿਹੜੀ ਉਸ ਦੀ ਪੈਦਾਵਾਰ ਆ ਉਹ ਬੜੀ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਨੁਕਸਾਨੀ ਗਈ ਸੀ, ਤਾਂ ਇਸ ਵਾਰ ਜਿਹੜੀ ਝੋਨੇ ਦੀ ਫਸਲ ਆ ਉਹ ਵੀ ਪੰਜਾਬ ਦੇ ਵਿੱਚ ਉਸ ਦੀ ਪੈਦਾਵਾਰ 'ਤੇ ਬਹੁਤ ਮਾਰੂ ਅਸਰ ਪੈਂਦੇ ਨਜ਼ਰ ਆ ਰਹੇ ਨੇ। ਜਿੱਥੇ ਪੰਜਾਬ ਦੇ ਮਾਲਵਾ ਦੇ ਇਲਾਕੇ ਦੇ ਵਿੱਚ ਹੜ੍ਹਾਂ ਦੇ ਕਾਰਨ ਜਿਹੜੀ ਝੋਨੇ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਫਸਲ ਆ ਵੱਡਾ ਰਕਬਾ ਜਿਹੜਾ ਆ ਉਹ ਤਬਾਹ ਹੋ ਚੁੱਕਿਆ ਹੈ ਅਤੇ ਹੁਣ ਇੱਕ ਨਵੀਂ ਬਿਮਾਰੀ ਜਿਹੜੀ ਆ ਉਹ ਝੋਨੇ ਦੀ ਫਸਲ ਨੂੰ ਖਾਸ ਕਰਕੇ ਰੋਪੜ ਜ਼ਿਲ੍ਹੇ ਦੇ ਵਿੱਚ ਅਤੇ ਹੋਰ ਜਿਹੜਾ ਇਹ ਪੁਆਧ ਦਾ ਇਲਾਕਾ ਆ ਜਾਂ ਮਾਲਵੇ ਦਾ ਜਿਹੜਾ ਇਹ ਪੁਆਧ ਦੇ ਨਾਲ ਲੱਗਦਾ ਇਲਾਕਾ ਹੈ ਇਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ, ਜਿੱਥੇ ਕਿ ਇਹ ਜਿਹੜੀ ਫਸਲ ਆ ਉਹ ਇੱਕ ਨਵੀਂ ਸੁੰਡੀ ਆ ਜਿਹੜੀ ਕਿ ਫਸਲ ਨੂੰ ਬਰਬਾਦ ਕਰ ਰਹੀ ਆ। ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਨੇ ਉਹੀ ਬੀਜ ਵਰਤਿਆ ਸੀ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸੁਜੈਸਟ ਕੀਤਾ ਸੀ ਅਤੇ ਹੁਣ ਕਿਸਾਨ ਜਿਹੜੇ ਆ ਆਪਣੀ ਮਿਹਨਤ ਨਾਲ ਪਾਲੀ ਫਸਲ ਨੂੰ ਵਾਹੁਣ ਲਈ ਮਜਬੂਰ ਹੋਏ ਪਏ ਨੇ। ਅਤੇ ਨਾਲ ਹੀ ਭਾਰਤ ਸਰਕਾਰ ਵੱਲੋਂ ਵੀ ਜਿਹੜਾ ਇਸ ਵਾਰ ਜਿਹੜੀ ਝੋਨੇ ਦੀ ਪੈਦਾਵਾਰ ਆ, ਚੌਲਾਂ ਦੀ ਜਿਹੜੀ ਪੈਦਾਵਾਰ ਆ ਉਸ ਦੀ ਜਿਹੜੀ ਕਿਹਾ ਜਾ ਰਿਹਾ ਹੈ ਕਿ ਝਾੜ ਜਿਹੜਾ ਆ ਉਹ ਘਟਦਾ ਨਜ਼ਰ ਆ ਰਿਹਾ ਅਤੇ ਜਿਸ ਦੇ ਚੱਲਦਿਆਂ ਭਾਰਤ ਸਰਕਾਰ ਨੇ ਐਕਸਪੋਰਟ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਅਤੇ ਪੰਜਾਬ ਦੇ ਵਿੱਚ ਵੀ ਬੜੇ ਸਾਲਾਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਅੰਨ ਭੰਡਾਰ ਨੇ ਉਹ ਇਸ ਵਾਰ ਜਿਹੜੇ ਪਹਿਲਾਂ ਦੇ ਜਿਹੜੇ ਡਾਟਾ ਆ ਇਸ ਵਾਰ ਪੰਜਾਬ ਦੇ ਅੰਨ ਭੰਡਾਰਾਂ ਦਾ ਉਹ ਰਿਕਾਰਡ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਕਾਫੀ ਘੱਟ ਮਾਤਰਾ ਦੇ ਵਿੱਚ ਜਿਹੜਾ ਅੰਨ ਆ ਉਹ ਪੰਜਾਬ ਦੇ ਅੰਨ ਭੰਡਾਰਾਂ ਦੇ ਵਿੱਚ ਬਚਿਆ ਹੈ ਅਤੇ ਭਾਰਤ ਦੀ ਫੂਡ ਸਿਕਿਉਰਿਟੀ ਦੇ ਲਈ ਇੱਕ ਵੱਡਾ ਮਸਲਾ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਭਾਰਤ ਦੀ ਵੱਡੀ ਆਬਾਦੀ ਜਿਹੜੀ ਆ ਉਹ ਚੌਲਾਂ ਦੇ ਉੱਤੇ ਨਿਰਭਰ ਕਰਦੀ ਆ। ਅਤੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਹੁਣ ਦੋਹਰੀ ਮਾਰ ਚੱਲ ਰਹੇ ਨੇ, ਜਿੱਥੇ ਇੱਕ ਪਾਸੇ ਭਾਰਤ ਸਰਕਾਰ ਨੇ ਚੌਲਾਂ ਦੇ ਐਕਸਪੋਰਟ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਨੇ, ਜਿਹਦੇ ਨਾਲ ਕਿ ਇੱਕ ਜਿਹੜਾ ਮੌਕਾ ਸੀ ਜਿੱਥੇ ਰੂਸ ਯੂਕਰੇਨ ਜੰਗ ਦੇ ਚੱਲਦਿਆਂ ਇੱਕ ਵਿਸ਼ਵ ਮੰਡੀ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਜਿਹੜੇ ਫੂਡ ਪ੍ਰੋਡਕਟਸ ਨੇ ਜਿਹੜਾ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਉਛਾਲ ਆਇਆ ਹੋਇਆ ਅਤੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਆਸ ਸੀ ਕਿ ਸ਼ਾਇਦ ਜੇ ਚੰਗੀ ਫਸਲ ਹੁੰਦੀ ਆ ਅਤੇ ਉਸ ਤੋਂ ਬਾਅਦ ਜਿਹੜਾ
ਚੰਗਾ ਮੁੱਲ ਮਿਲਣ ਦੇ ਨਾਲ ਜਿਹੜਾ ਕਿਸਾਨੀ ਦਾ ਸੰਕਟ ਆ ਉਸ ਤੋਂ ਕੁਝ ਰਾਹਤ ਮਿਲ ਸਕਦੀ ਆ। ਪਰ ਸਰਕਾਰ ਨੇ ਵੀ ਜਿਹੜਾ ਹੁਣ ਐਕਸਪੋਰਟ 'ਤੇ ਪਾਬੰਦੀ ਲਾ ਦਿੱਤੀ ਹੈ, ਦੂਜੇ ਪਾਸੇ ਬਿਮਾਰੀ ਨੂੰ ਜਿਹੜੀ ਫਸਲ ਨੂੰ ਬਿਮਾਰੀ ਪੈ ਗਈ ਆ ਅਤੇ ਕਿਸਾਨ ਆਪਣੀ ਜਿਹੜੀ ਖੜੀ ਫਸਲ ਆ ਉਸ ਨੂੰ ਵਾਹੁਣ ਲਈ ਮਜਬੂਰ ਹੋ ਰਹੇ ਨੇ। ਜਾਂਦੇ ਜਾਂਦੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਇਹ ਤਕਲੀਫ ਆ ਇਸ ਬਾਰੇ ਜਿਹੜੀ ਸਾਡੀ ਰਿਪੋਰਟ ਆ ਉਹ ਤੁਹਾਨੂੰ ਦਿਖਾਉਂਦੇ ਆ। ਪੰਜਾਬ ਵਿੱਚ ਲਗਾਤਾਰ ਬਣੀ ਹੋਈ ਤਪਸ਼ ਕਰਕੇ ਝੋਨੇ ਦੀ ਫਸਲ ਪ੍ਰਭਾਵਿਤ ਹੋਣ ਲੱਗ ਪਈ ਹੈ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੰਡੇ ਜਾਂਦੇ ਮੁਫਤ ਅਨਾਜ ਕਰਕੇ ਪੰਜਾਬ ਦੇ ਗੋਦਾਮ ਵੀ ਖਾਲੀ ਹੋਣ ਲੱਗ ਪਏ ਹਨ। ਕਰੋਨਾ ਕਾਲ ਪ੍ਰਕੋਪੀ ਮਗਰੋਂ ਪੰਜਾਬ ਵਿੱਚੋਂ ਅਨਾਜ ਦੀ ਮੂਵਮੈਂਟ ਤੇਜ਼ ਹੋਈ ਸੀ, ਜਿਸ ਕਰਕੇ ਪਹਿਲੀ ਦਫਾ ਹੈ ਕਿ ਪੰਜਾਬ ਵਿੱਚ 6 ਮਹੀਨੇ ਪਹਿਲਾਂ ਖਰੀਦ ਕੀਤੀ ਗਈ ਕਣਕ ਵਿੱਚੋਂ ਵੀ 50% ਦੀ ਕਣਕ ਦੀ ਮੂਵਮੈਂਟ ਹੋ ਚੁੱਕੀ ਹੈ। ਵੇਰਵੇ ਅਨੁਸਾਰ ਹਰ ਵਰੇ ਇਹਨਾਂ ਦਿਨਾਂ ਵਿੱਚ ਕਣਕ ਦਾ ਸੂਬੇ ਦੇ ਗੋਦਾਮਾਂ ਵਿੱਚ 150 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਸਟਾਕ ਪਿਆ ਹੁੰਦਾ ਸੀ, ਪਰੰਤੂ ਹੁਣ ਇਸ ਵੇਲੇ ਸਿਰਫ 58 ਲੱਖ ਮੀਟ੍ਰਿਕ ਟਨ ਕਣਕ ਹੀ ਗੋਦਾਮਾਂ ਵਿੱਚ ਪਈ ਹੈ, ਜੋ ਜਨਤਕ ਵੰਡ ਪ੍ਰਣਾਲੀ ਵਾਸਤੇ ਰਾਖਵੀਂ ਰੱਖੀ ਗਈ ਹੈ। ਉਂਝ ਸੂਬੇ ਦੇ ਗੋਦਾਮਾਂ ਵਿੱਚ 3 ਵਰਿਆਂ ਦੀ ਫਸਲ ਪਈ ਰਹਿੰਦੀ ਸੀ। ਵਰਾ 2022-23 ਵਿੱਚ 96 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ, ਜਿਸ ਚੋਂ 54.16 ਲੱਖ ਟਨ ਕਣਕ ਭੇਜੀ ਜਾ ਚੁੱਕੀ ਹੈ। ਮਾਹਿਰਾਂ ਮੁਤਾਬਿਕ ਗਰੀਬ ਕਲਿਆਣ ਯੋਜਨਾ ਦੇ ਮੁਫਤ ਅਨਾਜ ਕਰਕੇ ਦੇਸ਼ ਵਿੱਚ ਅਨਾਜ ਦੀ ਜ਼ਿਆਦਾ ਮੂਵਮੈਂਟ ਹੋਈ ਹੈ ਅਤੇ ਕਣਕ ਦੇ ਝੋਨੇ ਦਾ ਝਾੜ ਪ੍ਰਭਾਵਿਤ ਹੋਣ ਕਰਕੇ ਵੀ ਅਨਾਜ ਦੀ ਥੁੜ ਵਾਲੇ ਹਾਲਾਤ ਬਣਨ ਲੱਗ ਪਏ ਹਨ। ਪੰਜਾਬ ਦੇ ਗੋਦਾਮਾਂ 'ਚ ਇਸ ਵੇਲੇ 75 ਲੱਖ ਮੀਟ੍ਰਿਕ ਟਨ ਚੌਲ ਪਿਆ ਹੈ, ਜਦੋਂ ਕਿ ਪਹਿਲਾਂ 100 ਲੱਖ ਮੀਟ੍ਰਿਕ ਟਨ ਤੋਂ ਇਹ ਸਟਾਕ ਕਦੇ ਘਟਿਆ ਹੀ ਨਹੀਂ ਸੀ। ਅਗਲੇ ਸੀਜ਼ਨ ਵਿੱਚ ਮੰਡੀਆਂ ਵਿੱਚ 127 ਲੱਖ ਮੀਟ੍ਰਿਕ ਟਨ ਝੋਨਾ ਆਉਣ ਦਾ ਅਨੁਮਾਨ ਹੈ। ਦਿਨ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਫਸਲਾਂ 'ਤੇ ਅਸਰ ਦਿਖਣ ਲੱਗ ਪਿਆ ਹੈ। ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਸਮੁੱਚੀ ਫਸਲ ਕੰਟਰੋਲ ਹੇਠ ਹੈ। ਕੁਝ ਥਾਵਾਂ 'ਤੇ ਝੋਨਾ ਪੀਲਾ ਜ਼ਰੂਰ ਪਿਆ ਹੈ ਅਤੇ ਚੀਨੀ ਵਾਇਰਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਹੈ, ਪਰ ਝੋਨੇ ਦਾ ਝਾੜ ਘਟਣ ਦਾ ਫਿਲਹਾਲ ਕੋਈ ਅਨੁਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਅਸਰ ਪੈਣ ਦਾ ਡਰ ਹੈ। ਕੱਲ੍ਹ ਨਵੇਂ ਬੁਲੇਟਿਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।